ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਐਸਜੀਪੀਸੀ ਦੀ ਵਿਸ਼ੇਸ਼ ਇਕੱਤਰਤਾ ਇਹਦੇ ਵਿੱਚ ਵੱਡੇ ਫੈਸਲੇ ਲਏ ਗਏ ਆ ਜੀ। ਦੇਖੋ ਇਹ ਧਾਮੀ ਸਾਹਿਬ ਹੋਰਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਵੈਸੇ ਤੇ ਜਦੋਂ ਅੱਜ ਇਕੱਤਰਤਾ ਹੋਈ ਸੀਗੀ ਇਹਨਾਂ ਨੇ ਮੀਡੀਆ ਨੂੰ ਤੇ ਜਾਣ ਨਹੀਂ ਦਿੱਤਾ ਅੱਗੇ ਜੀ ਤੇ ਬਾਹਰ ਪੁਲਿਸ ਵੀ ਬੈਠੀ ਸੀਗੀ ਤੇ ਇਹਦੇ ਤੇ ਜੋ ਬੀਬੀ ਕਿਰਨਜੀਤ ਕੌਰ ਨੇ ਉਹਨਾਂ ਨੇ ਇਤਰਾਜ਼ ਵੀ ਜਤਾਇਆ, ਇੱਕ ਪੋਸਟ ਵੀ ਪਾਇਆ ਹੋਇਆ ਹੈ। ਖੈਰ ਇਹ ਬਾਹਰ ਆ ਕੇ ਜਿਹੜੀ ਜਾਣਕਾਰੀ ਦੇ ਰਹੇ ਨੇ ਧਾਮੀ ਸਾਹਿਬ, ਇਹ ਕਹਿੰਦੇ ਆ ਕਿ ਅਸੀਂ 6 ਮੈਂਬਰੀ ਇੱਕ ਕਮੇਟੀ ਬਣਾਈ ਹੈ। ਇਹਨਾਂ ਚੋਂ 3 ਮੈਂਬਰ ਜਿਹੜੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਈਆ, ਜਨਰਲ ਸੈਕਟਰੀ ਗੁਰਚਰਨ ਸਿੰਘ ਗਰੇਵਾਲ ਹੈ ਤੇ ਇਹਨਾਂ ਦੇ ਨਾਲ ਭੁੰਦੜ ਸਾਹਿਬ, ਚੰਦੂ ਮਾਜਰਾ ਸਾਹਿਬ ਤੇ ਦਲਜੀਤ ਸਿੰਘ ਚੀਮਾ ਵੀ ਹੋਣਗੇ। ਇਹਨਾਂ ਨੇ ਕਿਹਾ ਕਿ ਐਸਜੀਪੀਸੀ ਦੇ ਨਾਲ ਜੋ ਹੋ ਰਿਹਾ ਹੈ ਉਹਦੇ ਮੁਤਲਕ ਅਸੀਂ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਆ ਦੇਸ਼ ਦੇ ਜਿੰਨੇ ਵੀ ਪਾਰਲੀਮੈਂਟ ਹਨ ਤਾਂ ਅਸੀਂ ਉਹਨਾਂ ਨੂੰ ਚਿੱਠੀਆਂ ਵੀ ਲਿਖਾਂਗੇ, ਜਾ ਕੇ ਮਿਲਾਂਗੇ ਵੀ, ਕਿਤੇ ਵੀ ਜਾਣਾ ਹੋਇਆ ਚਾਹੇ ਉਹ ਸਿੱਕਮ, ਬੰਗਾਲ, ਬਿਹਾਰ, ਕੋਈ ਵੀ ਸਟੇਟ ਹੋਵੇ, ਕਿਤੇ ਵੀ ਹੋਵੇ ਤੇ ਜਾ ਕੇ ਇਹ ਜਿਹੜੇ ਹੈਗੇ ਨੇ ਕਮੇਟੀ ਮੈਂਬਰਾਂ ਇਹ ਮਿਲਣਗੇ। ਫਿਰ ਦੂਜੀ ਗੱਲ ਉਹਨਾਂ ਨੇ ਜੋ ਪਿਛਲੇ ਦਿਨ ਹੀ ਤੁਹਾਨੂੰ ਪਤਾ ਹੈ ਹਰਿਆਣੇ ਦੇ ਗੁਰੂ ਘਰਾਂ ਦੇ ਪ੍ਰਬੰਧ ਵਾਸਤੇ ਉਹ ਇੱਕ ਜਿਹੜੀ ਉੱਥੇ ਜੋਰ ਅਜ਼ਮਾਇਸ਼ ਹੋਈ ਆ ਉਹਦੇ ਤੇ ਇਤਰਾਜ਼ ਜਤਾਇਆ ਕਿ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਚ ਪੁਲਿਸ ਜਿਹੜੀ ਹੈ ਉਹ ਜੁੱਤੀਆਂ ਸਮੇਤ ਦਾਖਲ ਹੋ ਗਈ ਤੇ ਨਾਲ ਇਹਨਾਂ ਨੇ ਕਿਹਾ ਕਿ ਘੋਰ ਮਤਾ ਪਾਸ ਹੋਇਆ ਕਿ ਅੱਜ ਦੇਸ਼ ਦੀ ਸਰਕਾਰ ਬਹੁਤ ਤੇਜ਼ੀ ਨਾਲ ਘੱਟ ਗਿਣਤੀਆਂ ਦਾ ਗਲਾ ਘੁੱਟ ਰਹੀ ਹੈ ਤੇ ਅਸੀਂ ਨਿੰਦਾ ਨਹੀਂ ਤਾੜਨਾ ਵੀ ਕਰਨੇ ਆ। ਤੇ ਨਾਲ ਉਹ ਕਹਿੰਦੇ ਨੇ ਕਿ ਐਸਜੀਪੀਸੀ ਦਾ ਇਜਲਾਸ ਇਹ ਮਹਿਸੂਸ ਕਰਦਾ ਹੈ ਕਿ ਸਰਕਾਰ ਵੱਲੋਂ ਘੱਟ ਗਿਣਤੀ ਦੀਆਂ ਕੌਮਾਂ ਲਈ ਚਾਲਾਂ ਚੱਲੀਆਂ ਜਾ ਰਹੀਆਂ ਨੇ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਸਰਕਾਰ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਸ ਦੌਰਾਨ ਸੰਵਿਧਾਨ ਦੀ ਪ੍ਰਵਾਹ ਕੀਤੇ ਬਿਨਾਂ ਘੱਟ ਗਿਣਤੀਆਂ ਨਾਲ ਚੁਣੀਆਂ ਹੋਈਆਂ ਧਾਰਮਿਕ ਸੰਸਥਾਵਾਂ ਨੂੰ ਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ। ਦੇਖੋ ਚਲੋ ਇਹਨਾਂ ਦੀ ਆਪਣੀ ਬਈ ਹੈਗੀ ਆ ਕੁਵਤ ਜੋ ਵੀ ਇਹਨਾਂ ਨੇ ਕਰਨੀ ਹੈ, ਪਰ ਆਹ ਗੱਲਾਂ ਜਿਹੜੀਆਂ ਇਸ ਤਰ੍ਹਾਂ ਲਾਗ ਲਪੇਟ ਕਰਕੇ ਇਹ ਪੇਸ਼ ਕਰਦੇ ਆ ਨਾ, ਕਈ ਵਾਰ ਉਹ ਚੀਜ਼ਾਂ ਥੋੜੀਆਂ ਵਿਰੋਧਾਭਾਸ ਵਾਲੀਆਂ ਹੁੰਦੀਆਂ ਨੇ। ਚਲੋ ਇਹਨਾਂ ਨੇ ਇਜਲਾਸ ਕੀਤਾ, ਮਤੇ ਕੀਤੇ ਨੇ, ਆਪਦੀ ਕੋਸ਼ਿਸ਼ ਕਰ ਸਕਦੇ ਆ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਅੱਜ ਹਿੰਦੂ ਰਾਸ਼ਟਰ ਬਣਾਉਣ ਦੀ ਇਹ ਗੱਲ ਕਰਦੇ ਆ ਕਿ ਇਹ ਫਿਰਦੇ ਆ, ਤਾਂ ਬਈ ਅਕਾਲੀ ਦਲ ਬਾਦਲ ਤੇ ਉਹਨਾਂ ਦੇ ਨਾਲ ਬਗਲਗੀਰ ਰਿਹਾ। 2 ਸਾਲ ਹੋਏ ਹੋਣੇ ਮਸੀਂ ਮੈਨੂੰ ਲੱਗਦਾ ਇਹ ਅਲਾਇੰਸ ਟੁੱਟੇ ਨੂੰ। ਤਾਂ ਕੀ ਗੱਲ ਹੈ ਕਿ ਪਹਿਲਾਂ ਜਾਗ ਹੀ ਨਹੀਂ ਖੁੱਲੀ ਆਪਣੀ, ਸਾਰਾ ਕੁਝ ਦੇਖਦੇ ਰਹੇ, ਜਾਂ ਫਿਰ ਇਹਨੂੰ ਵੇਖਿਆ ਜਾਵੇ ਕਿ ਕੀ ਇੱਕ ਸਹਿਯੋਗੀ ਦੇ ਤੌਰ ਤੇ ਸੀ। ਫਿਰ ਦੂਜੀ ਗੱਲ ਇਹ ਹੈ ਕਿ ਹੁਣ ਠੀਕ ਆ ਵੰਡ ਹੋਈ ਆ ਕਮੇਟੀ ਦੀ, ਪਰ ਇਸ ਵੰਡ ਦੇ ਬੀ ਕਿੱਦਾਂ ਬੀਜੇ ਗਏ ਮੈਂ ਤੁਹਾਨੂੰ ਸਾਰੀ ਇੱਕ ਦਿਨ 90 ਤੋਂ ਲੈ ਕੇ ਕਹਾਣੀ ਸੁਣਾਈ ਸੀ ਪ੍ਰਵੀਨ ਜੀ, ਕਿ ਕਿਸ ਤਰ੍ਹਾਂ ਇਹ ਗੱਲ ਜਿਹੜੀ ਆ ਉਹ ਇੱਕ ਟਿਕਟ ਤੋਂ ਸ਼ੁਰੂ ਹੋਈ ਸੀਗੀ ਤੇ ਫਿਰ ਅੱਜ ਇੱਥੋਂ ਤੱਕ ਪਹੁੰਚ ਗਈ ਆ। ਕੀ ਉਸ ਗਲਤੀ ਨੂੰ ਕਦੇ ਤੁਸੀਂ ਮੰਨੋਗੇ ਕਿ ਬਈ ਹਰਿਆਣੇ ਦੇ ਸਿੱਖਾਂ ਲਈ ਜੋ ਕੀਤਾ ਜਾਣਾ ਚਾਹੀਦਾ ਸੀਗਾ ਉਹ ਨਹੀਂ ਕੀਤਾ ਜਾ ਸਕਿਆ? ਕਿ ਇਸ ਚੀਜ਼ ਨੂੰ ਕਦੇ ਤੁਸੀਂ ਮਹਿਸੂਸ ਕਰੋਗੇ? ਫਿਰ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ ਇਹਨੂੰ ਜੋੜ ਰਹੇ ਹੋ ਤੁਸੀਂ ਫਿਰ ਇਸੇ ਚੀਜ਼ ਦੇ ਨਾਲ ਕਿ ਕਮੇਟੀ ਨੂੰ ਖੋਰਾ ਲਾਇਆ ਜਾ ਰਿਹਾ ਜਾਂ ਸੰਸਥਾਵਾਂ ਨੂੰ ਖੋਰਾ ਲਾਇਆ ਜਾ ਰਿਹਾ, ਜਦ ਕਿ ਇਹ ਕੰਮ ਤਾਂ ਹੁੱਡਾ ਸਰਕਾਰ ਨੇ ਕੀਤਾ ਜੀ। ਕਿ ਮਤਲਬ ਕਿ ਉਹ ਵੀ ਮੰਨ ਲਈਏ ਕਿ ਉਸ ਸਰਕਾਰ ਨੂੰ ਵੀ ਤੁਸੀਂ ਉਸੇ ਕਟਹਿਰੇ 'ਚ ਰੱਖਦੇ ਹੋ, ਉਸੇ ਘੇਰੇ 'ਚ ਰੱਖਦੇ ਹੋ ਜਿਹੜੀ ਅੱਜ ਵਿਚਾਰਧਾਰਕ ਤੌਰ ਤੇ ਤੁਸੀਂ ਇਹਨਾਂ ਪ੍ਰਤੀ ਆਪਣੀ ਇੱਕ ਦ੍ਰਿਸ਼ਟੀਕੋਣ ਦੇ ਮੁਤਾਬਕ ਤਸਵੀਰ ਬਣਾ ਕੇ ਰੱਖਦੇ ਹੋ। ਸੋ ਖੈਰ ਖਾਸੀਆਂ ਗੱਲਾਂ ਨੇ, ਪਰ ਇਹਨਾਂ ਨੇ ਵੱਡੇ ਐਲਾਨ ਜ਼ਰੂਰ ਕੀਤੇ ਆ। ਇਹਦਾ ਮਤਲਬ ਇਹ ਆ ਕਿ ਲੜਾਈ ਜਿਹੜੀ ਆ ਹਰਿਆਣੇ ਦੀ ਵੱਖਰੀ ਕਮੇਟੀ ਵਾਲੀ ਹਾਲੇ ਖਤਮ ਨਹੀਂ ਹੋਈ, ਹੋਰ ਵੀ ਚੱਲੇਗੀ।